ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਗੁਰਦੁਆਰਾ ਮੋਤੀ ਨਗਰ ਦੇ ਬਿਲਕੁਲ ਸਾਹਮਣੇ। ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਪਿੱਛੇ ਗੁਰਦੁਆਰਾ ਸਾਹਿਬ ਹੈ। ਪਿਛਲੇ ਕੁਝ ਦਿਨ ਪਹਿਲੇ 2 ਜਾਂ 3 ਦਿਨ ਹੋਏ ਨੇ ਇਸ ਗੁਰਦੁਆਰੇ ਦੇ ਸਾਹਮਣੇ ਜਿਹੜਾ ਮੇਨ ਚੌਂਕ ਹੈ ਇਹਦਾ ਨਾਮ ਸਾਡੇ ਸ਼ਹੀਦ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਦੇ ਨਾਮ ਦੇ ਉੱਤੇ ਰੱਖ ਦਿੱਤਾ ਗਿਆ। ਕੀ ਇਹ ਸਾਰਾ ਮਸਲਾ ਹੈਗਾ, ਨਾਮ ਰੱਖਣ ਦੀ ਕੀ ਜ਼ਰੂਰਤ ਪਈ, ਸਾਰੀ ਗੱਲ ਕਰਨ ਦੇ ਲਈ ਰਾਜਾ ਸਿੰਘ ਜਿਹੜੇ ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਉਹਨਾਂ ਨਾਲ ਹੀ ਗੱਲ ਕਰਨੇ ਆ ਤੇ ਗੱਲ ਦੀ ਸ਼ੁਰੂਆਤ ਫਤਿਹ ਦੀ ਸਾਂਝ ਤੋਂ ਕਰਨੇ ਆ। ਰਾਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿਹੜਾ ਜਿਸ ਚੌਂਕ ਤੇ ਅੱਜ ਅਸੀਂ ਖਲੋਤੇ ਆ, ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਦਾ ਇਤਿਹਾਸਿਕ ਕਹਿ ਲਈ ਸਾਡੇ ਸ਼ਹੀਦ ਨੇ, ਬੜਾ ਚੰਗਾ ਉਪਰਾਲਾ ਹੈਗਾ ਕਿ ਉਹਨਾਂ ਦੇ ਨਾਮ ਤੇ ਇਸ ਚੌਂਕ ਦਾ ਨਾਮ ਰੱਖਿਆ। ਮਗਰ ਹੁਣ ਇੱਕਦਮ ਉਹਨਾਂ ਦਾ ਨਾਮ ਰੱਖਣ ਦੀ ਕੀ ਜ਼ਰੂਰਤ ਪਈ ਔਰ ਕੀ ਸਿਚੁਏਸ਼ਨ ਸੀ ਕਿ ਇਹ ਨਾਮ ਰੱਖੇ ਗਏ? ਜੋ ਨਾਮ ਰੱਖਿਆ ਹੈ ਸਾਡੇ ਸ਼ਹੀਦਾਂ ਨੂੰ, ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਆਪਣੀ ਪਨੀਰੀ, ਆਉਣ ਵਾਲੀ ਪਨੀਰੀ, ਜਿਵੇਂ ਕਿ ਸਾਡੇ ਇਤਿਹਾਸ ਲੋਕਾਂ ਨੂੰ ਨਹੀਂ ਪਤਾ, ਸਾਡੀ ਆਪਣੀ ਪਨੀਰੀ ਨੂੰ ਸਿੱਖ ਸੰਗਤਾਂ ਨੂੰ ਹੀ ਨਹੀਂ ਸਿਰਫ ਇਹਨਾਂ ਦਾ ਇਤਿਹਾਸ ਪਤਾ। ਇਸ ਦੇ ਇਤਿਹਾਸ ਨੂੰ ਉਦਮ ਨਾਲ ਅਸੀਂ ਅੱਗੇ ਲਿਆਉਣ ਦੀ ਸੰਗਤਾਂ ਦੇ ਸਹਿਯੋਗ ਨਾਲ ਇਸ ਚੌਕ ਦਾ ਨਾਮ ਰੱਖਿਆ ਹੈ, ਤਾਂ ਕਿ ਇਹਦਾ ਵੀ ਇਤਿਹਾਸ ਵੀ ਗੁਰਦੁਆਰਾ ਸਾਹਿਬ ਵਿਖੇ ਸੁਣਾਇਆ ਜਾ ਰਿਹਾ ਹੈ। ਅਤੇ ਹੁਣ ਅਸੀਂ ਇਤਿਹਾਸ ਲਿਖ ਕੇ ਵੀ ਲਗਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਚੌਕ ਦੇ ਉੱਤੇ ਇਤਿਹਾਸ ਲਿਖੇ। ਇਹਦੇ ਨਾਲ ਸਾਡੀ ਆਉਣ ਵਾਲੀ ਪੰਜੀਰੀ ਨੂੰ, ਸਾਡੇ ਆਉਣ ਵਾਲੇ ਵਿਰਸੇ ਨੂੰ ਪਤਾ ਲੱਗੇ ਕਿ ਸਾਡੇ ਸ਼ਹੀਦਾਂ ਨੇ, ਸਾਡੇ ਸਿੰਘਾਂ ਨੇ ਕਿਵੇਂ ਸ਼ਹੀਦੀਆਂ ਦਿੱਤੀਆਂ ਤੇ ਸਾਡਾ ਵਿਰਸਾ ਕਿਸ ਤਰ੍ਹਾਂ ਦਾ ਹੈ। ਰਾਜਾ ਸਿੰਘ, ਜਿਸ ਤਰੀਕੇ ਨਾਲ ਬਈ ਤੁਸੀਂ ਦੱਸਿਆ ਹੈਗਾ ਕਿ 2-1 ਦਿਨ ਪਹਿਲੇ ਹੀ ਨਾਮ ਚੇਂਜ ਹੋਇਆ, ਉਸ ਤੋਂ ਪਹਿਲੇ ਵੀ ਗੁਰਦੁਆਰਾ ਸਾਹਿਬ ਦੇ ਕਿਸੇ ਰਾਗੀ ਦੇ ਨਾਮ ਦੇ ਉੱਤੇ, ਦਰਸ਼ਨ ਸਿੰਘ ਜੀ ਦੇ ਨਾਮ ਦੇ ਉੱਤੇ ਹੈਗਾ ਸੀ, ਤੇ ਫਿਰ ਅਗਰ ਇੱਕ ਸਿੱਖਾਂ ਦੇ ਉੱਤੇ ਨਾਮ ਚੱਲ ਰਿਹਾ ਸੀ, ਫਿਰ ਦੂਸਰਾ ਨਾਮ ਇਹ ਰੋਡ ਦਾ ਨਾਮ ਉਹਨਾਂ ਦੇ ਸਾਡੇ ਭਾਈ ਦਰਸ਼ਨ ਸਿੰਘ ਜੀ ਹੈੱਡ ਗ੍ਰੰਥੀ ਹੁੰਦੇ ਸੀ। ਇੱਥੇ ਲਗਭਗ ਉਹਨਾਂ ਨੇ 20 ਸਾਲ ਬੜੀ ਸੇਵਾ ਕੀਤੀ। 42 ਸਾਲ ਉਹਨਾਂ ਨੇ, 20 ਸਾਲ ਗਲਤੀ ਨਾਲ ਕਰ ਲਿਆ, 42 ਸਾਲ ਉਹਨਾਂ ਨੇ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ। ਉਹਦੇ ਵਿੱਚ ਅਸੀਂ ਉਹਨਾਂ ਦੇ ਉਪਰਾਲੇ ਸਦਕਾ, ਸੰਗਤਾਂ ਦੇ ਉਪਰਾਲੇ ਸਦਕਾ ਸਭ ਨੇ ਇਸ ਰੋਡ ਦਾ ਨਾਮ ਜੋ ਹੈ ਭਾਈ ਦਰਸ਼ਨ ਸਿੰਘ ਜੀ ਰੱਖਿਆ ਹੈ। ਅਤੇ ਅਸੀਂ ਹੁਣ ਇੱਕ ਚੌਕ ਦਾ ਨਾਮ ਰੱਖਣ ਦਾ ਸਿਰਫ ਸਾਡਾ ਇੱਕੋ ਹੀ ਮਕਸਦ ਸੀ ਕਿ ਸਾਡੀ ਆਉਣ ਵਾਲੀ ਪੰਜੀਰੀ ਨੂੰ ਪਤਾ ਲੱਗੇ ਸਾਡਾ ਸਿੱਖ ਵਿਰਸਾ ਕੀ ਹੈ, ਸਾਡੇ ਸ਼ਹੀਦਾਂ ਨੇ ਕਿਵੇਂ ਸ਼ਹੀਦੀਆਂ ਦਿੱਤੀਆਂ। ਇਸ ਵਾਸਤੇ ਲੋਕਾਂ ਨੂੰ ਇਸ ਦੇ ਵਾਸਤੇ ਜਾਗਰੂਕ ਕਰਨ ਵਾਸਤੇ ਅਸੀਂ ਇਹ ਨਾਮ ਰੱਖਣ ਦੀ ਉਪਰਾਲਾ। ਤੁਸੀਂ ਸਰਕਾਰ ਦੇ ਨਾਲ, ਐਮਸੀਡੀ ਦੇ ਨਾਲ ਗੱਲ ਕੀਤੀ ਕਿ ਅਸੀਂ ਨਾਮ ਚੇਂਜ ਕੀਤਾ, ਉਹਨੂੰ ਕਾਗਜ਼ੀ ਤੌਰ ਦੇ ਉੱਤੇ ਕਿ ਸਰਕਾਰੀ ਨਾਮ ਟੈਗ ਲੱਗ ਜਾਵੇ ਕਿ ਹਾਂ ਵੀ ਸਰਕਾਰੀ ਕਾਗਜ਼ਾਂ ਦੇ ਅੰਦਰ ਉਹ ਨਾਮ ਆ ਜਾਏ, ਉਹਦੇ ਵੱਲੋਂ ਕੀ ਉਪਰਾਲਾ ਕੀਤਾ? ਅਸੀਂ ਸਭ ਨਾਲ ਪਹਿਲੇ ਤੇ ਤੁਹਾਨੂੰ ਇਹ ਕਹਿੰਦੇ ਹਾਂ ਕਿ ਸਰਕਾਰਾਂ ਨੇ ਸਾਡੀ ਕੋਈ ਨਹੀਂ ਸੁਣਨੀ, ਇਸ ਕਰਕੇ ਅਸੀਂ ਪਹਿਲੇ ਨਾਮ ਰੱਖ ਦਿੱਤਾ ਹੈ। ਉਸ ਤੋਂ ਬਾਅਦ ਅਸੀਂ ਹੁਣ ਇਹ ਕਾਰਵਾਈ ਸ਼ੁਰੂ ਕਰਾਂਗੇ। ਅਸੀਂ ਆਪਣੀ ਤਰਫੋਂ ਇਹ ਚੌਕ ਦਾ ਨਾਮ ਰੱਖ ਦਿੱਤਾ ਹੈ। ਅਸੀਂ ਸੰਗਤਾਂ ਨੂੰ ਆਪਣਾ ਇਤਿਹਾਸ ਦੱਸ ਰਹੇ ਹਾਂ, ਸਾਡਾ ਵੀ ਸਾਡੀ ਕੋਸ਼ਿਸ਼ ਹੈ ਅਸੀਂ ਉਹਦੇ 'ਚ ਐਮਸੀਡੀ 'ਚ ਦਰਜ ਕਰਾਈਏ। ਹੋਏਗਾ ਤਾਂ ਵੀ, ਨਹੀਂ ਹੋਏਗਾ ਤਾਂ ਵੀ ਅਸੀਂ ਨਾਮ ਅੱਜ ਗੁਰਦੁਆਰਾ ਦੀ ਸੰਗਤਾਂ ਵੱਲੋਂ ਰੱਖ ਦਿੱਤਾ ਗਿਆ ਹੈ। ਆਸ-ਪਾਸ ਦੇ ਜਿਹੜੇ ਵਸਨੀਕ ਨੇ, ਸਾਡੇ ਹਿੰਦੂ ਭਰਾ ਜਾਂ ਦੂਜੇ ਧਰਮ ਦੇ ਭਰਾ ਨੇ, ਉਹਨਾਂ ਦੇ ਵੱਲੋਂ ਕੋਈ ਗੱਲਬਾਤ, ਕੋਈ ਓਬਜੈਕਸ਼ਨ, ਕੋਈ ਇਸ ਤਰੀਕੇ ਦੀ ਕੋਈ ਗੱਲ ਆਈ? ਕੋਈ ਓਬਜੈਕਸ਼ਨ ਨਹੀਂ ਆਇਆ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਸਭ ਨੂੰ ਇਸ ਚੌਕ ਦਾ ਨਾਮ ਪਤਾ ਲੱਗੇ। ਸਾਡੀ ਤਰਫੋਂ ਇਸ ਲਈ ਵਾਸਤੇ ਪੂਰੀ ਕੋਸ਼ਿਸ਼ ਹੋਵੇਗੀ। ਬਿਲਕੁਲ, ਬਹੁਤ ਵਧੀਆ ਗੱਲ ਕੀਤੀ। ਮੈਂ ਬੇਨਤੀ ਕਰਾਂਗਾ ਸਾਹਿਬ ਪਰਮਿੰਦਰ ਸਿੰਘ ਉਹ ਵੀ ਸਾਡੇ ਨਾਲ ਜੁੜਨ, ਜਿਹੜੇ ਇਸ ਜਗ੍ਹਾ ਦੇ ਉੱਤੇ ਕੈਂਡੀਡੇਟ ਰਹਿ ਚੁੱਕੇ ਨੇ ਜਾਗੋ ਪਾਰਟੀ ਦੇ ਇਸ ਇਲਾਕੇ ਦੇ। ਪਰਮਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬੜਾ ਵਧੀਆ ਚੰਗਾ ਉਪਰਾਲਾ ਸੀ ਕਹਿ ਸਕਦੇ ਆਪਣੇ ਸ਼ਹੀਦਾਂ ਨੂੰ ਨਾਮ ਕਰਨ ਦਾ, ਜੋ ਕੰਮ ਸਾਡੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ, ਦਿੱਲੀ ਕਮੇਟੀ ਹੈ, ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ। ਲੋਕਲ ਲੈਵਲ ਦੇ ਉੱਤੇ ਸਿੰਘ ਸਭਾ ਦੀਆਂ ਕਮੇਟੀਆਂ ਕਰ ਰਹੀਆਂ ਨੇ, ਤੇ ਤੁਹਾਨੂੰ ਕੀ ਲੱਗਦਾ ਕਿ ਇਹਦਾ ਆਉਣ ਵਾਲੇ ਸਮੇਂ ਦੇ ਅੰਦਰ ਪੰਥ ਦੇ ਅੰਦਰ, ਸਾਡੀ ਨਵੀਂ ਪਨੀਰੀ ਦੇ ਅੰਦਰ ਕੋਈ ਪੋਜ਼ਿਟਿਵ ਰਿਸਪੌਂਸ ਆਏਗਾ? ਬਿਲਕੁਲ ਆਏਗਾ, ਕਿਉਂਕਿ ਸਭ ਤੋਂ ਪਹਿਲੇ ਦਿੱਲੀ ਫਤਿਹ ਦਿਵਸ ਮਨਾਉਣ ਦੀ ਸ਼ੁਰੂਆਤ ਵੀ ਇਸੇ ਗੁਰਦੁਆਰਾ ਸਾਹਿਬ ਤੋਂ ਹੋਈ ਸੀ। ਇਹ ਮੁੱਖ ਸੇਵਾਦਾਰ ਸੀ ਸਰਦਾਰ ਰਵਿੰਦਰ ਸਿੰਘ ਜੀ। ਜਦੋਂ ਦਿੱਲੀ ਫਤਿਹ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ ਸੀ, ਉਹਦੇ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਨੇ ਲਾਲ ਕਿਲ੍ਹੇ ਦਿੱਲੀ ਫਤਿਹ ਦਿਵਸ ਮਨਾਉਣਾ ਸ਼ੁਰੂ ਕੀਤਾ। ਔਰ ਸਾਨੂੰ ਗੁਰੂ ਸਾਹਿਬ ਨੇ ਪਾਤਸ਼ਾਹੀ ਦਾਵਾ ਬਖਸ਼ਿਆ, ਹਮ ਰਾਖਤ ਪਾਤਸ਼ਾਹੀ ਦਾਵਾ। ਅਤੇ ਸਾਡਾ ਪਾਤਸ਼ਾਹੀ ਦਾਵਾ ਜਿੱਥੇ ਸਿੱਖ ਖੜਾ ਹੋ ਜਾਂਦਾ ਉੱਥੇ ਉਹਦਾ ਰਾਜ ਸਥਾਪਿਤ ਹੋ ਜਾਂਦਾ ਹੈ। ਇਹ ਖਾਲਸੇ ਦੇ ਵਿੱਚ ਇੱਕ ਅਨਮੁੱਲੀ ਦਾਤ ਹੈ ਕਿ ਉਹ ਜਿੱਥੇ ਖੜਾ ਹੁੰਦਾ, ਇਹਨਾਂ ਨੇ ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ ਨੇ ਇੱਕ ਡੰਡੇ ਦੇ ਜ਼ੋਰ ਦੇ ਉੱਤੇ ਆਪਣਾ ਰਾਜ, ਆਪਣੀ ਚੁੰਗੀ ਕਾਇਮ ਕਰਕੇ ਔਰ ਉੱਥੇ ਆਪਣਾ ਮਸੂਲ ਲੈਣਾ ਸ਼ੁਰੂ ਕਰ ਦਿੱਤਾ ਸੀ। ਇਸ ਵਾਸਤੇ ਇਹ ਸਾਡੇ ਅੰਦਰ ਇੱਕ ਉਹ ਭਾਵਨਾ ਹੈ ਜਿਹੜੀ ਬੱਚਿਆਂ ਤੱਕ ਪਤਾ ਲੱਗਣੀ ਚਾਹੀਦੀ ਹੈ। ਇਸ ਕਰਕੇ ਫੈਸਲਾ ਲਿਆ ਗਿਆ ਕਿ ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਅਸੀਂ ਇਹ ਜਕਾਰਿਆਂ ਦੀ ਗੂੰਜ ਦੇ ਵਿੱਚ ਇਹਨੂੰ ਪ੍ਰਵਾਨਗੀ ਦਿੱਤੀ। ਔਰ ਐਮਸੀਡੀ ਤੋਂ ਕਰਵਾਉਣ ਦੀ ਗੱਲ ਹੈ ਜਾਂ ਜੋ ਵੀ ਕਰਵਾਉਣ ਦੀ ਗੱਲ ਹੈ ਉਹ ਵੀ ਦੇਖਾਂਗੇ, ਗੂਗਲ ਲੋਕੇਸ਼ਨ ਵੀ ਅਪਡੇਟ ਕਰਾਵਾਂਗੇ, ਜੋ ਲੋੜ ਪਏਗੀ ਸਾਰਾ ਕਰਾਵਾਂਗੇ। ਮਕਸਦ ਇਹੀ ਹੈ ਕਿ ਸਾਡਾ ਇਤਿਹਾਸ ਵੱਧ ਤੋਂ ਵੱਧ ਬੱਚਿਆਂ ਤੱਕ ਔਰ ਅਗਲੇ ਆਉਣ ਵਾਲੀ ਪਨੀਰੀ ਤੱਕ ਪਹੁੰਚਣਾ ਚਾਹੀਦਾ। ਅਗਰ ਅਸੀਂ ਗੱਲ ਕਰਨੇ ਆ ਮੌਜੂਦਾ ਸਮੇਂ ਦੇ ਅੰਦਰ, ਸਾਡੇ ਮੁਲਕ ਦੇ ਅੰਦਰ ਬੀਜੇਪੀ ਦੀ ਸਰਕਾਰ ਹੈ, ਸਿੱਧੇ ਲਫ਼ਜ਼ਾਂ 'ਚ ਕਹੀਏ ਹਿੰਦੂਆਂ ਦੀ ਸਰਕਾਰ ਹੈ। ਯੂਪੀ ਦੀ ਸਰਕਾਰ ਖਾਸ ਕਰਕੇ ਯੋਗੀ ਦੀ ਰਾਜ ਦੇ ਅੰਦਰ ਜਿਹੜੇ ਵੀ ਪੁਰਾਤਨ ਨਾਮ ਨੇ ਉਹਨਾਂ ਨੂੰ ਬਦਲ ਕੇ ਉਹ ਹਿੰਦੂ ਧਰਮ ਨਾਲ ਰਿਲੇਟਿਡ ਨਾਮ ਰੱਖ ਰਹੇ, ਜਿਸ ਕਰਕੇ ਉਹਨਾਂ ਦੀ ਨਿੰਦਾ ਵੀ ਹੁੰਦੀ ਹੈ। ਤੇ ਅਗਰ ਮਾਫ ਕਰਨਾ ਹੋਈ ਉਹ ਚੀਜ਼ ਸਿੱਖਾਂ ਦੇ ਵੱਲੋਂ ਇੱਧਰ ਕੀਤੀ ਜਾ ਰਹੀ ਹੈ, ਦੂਜਿਆਂ ਦੇ ਪੇਟ 'ਚ ਦਰਦ ਹੁੰਦੀ ਹੈ, ਤੇ ਇਸ ਮਸਲੇ ਤੁਹਾਨੂੰ ਲੱਗਦਾ ਨਹੀਂ ਕਿ ਸਿੱਖਾਂ ਦੇ ਖਿਲਾਫ ਜਿਹੜੀ ਆਵਾਜ਼ਾਂ ਚੁੱਕਦੇ ਨੇ ਉਹਨਾਂ ਦੇ ਪੇਟ 'ਚ ਵੀ ਦਰਦ ਹੋਏਗੀ ਕਿ ਸਿੱਖਾਂ ਨੇ ਆਪਣੇ ਇਲਾਕੇ, ਆਪਣੇ ਚੌਕ ਦਾ ਨਾਮ ਆਪਣੇ ਸ਼ਹੀਦਾਂ ਦੇ ਨਾਮ ਤੇ ਕਿਵੇਂ ਰੱਖ ਲਿਆ? ਦੇਖੋ, ਅਸੀਂ ਕਿਸੇ ਦਾ ਨਾਮ ਮਿਟਾ ਕੇ ਆਪਣਾ ਨਾਮ ਨਹੀਂ ਰੱਖ ਰਹੇ। ਉਹ ਨਾਮ ਮਿਟਾ ਰਹੇ ਨੇ, ਨਾਮ ਚੇਂਜ ਕਰ ਰਹੇ ਨੇ। ਉਹ
ਪੁਰਾਣੇ ਨਾਮਾਂ ਨੂੰ ਮਿਟਾ ਰਹੇ ਨੇ, ਅਸੀਂ ਉਹ ਨਹੀਂ ਕਰ ਰਹੇ। ਅਸੀਂ ਆਪਣਾ ਨਾਮ ਰੱਖਿਆ, ਇਸ ਟਾਈਮ ਚੌਕ ਦਾ ਕੋਈ ਨਾਮ ਨਹੀਂ ਸੀ। ਔਰ ਜਿੱਥੇ ਤੱਕ ਗੱਲ ਹੈ ਜਿਹੜਾ ਪੁਰਾਣਾ ਇਤਿਹਾਸ ਹੈ, ਅਸੀਂ ਤਾਂ ਇਸ ਗੱਲ ਦਾ ਸਮਰਥਨ ਕਰਨੇ ਕਿ ਪੁਰਾਣੇ ਨਾਂ ਰਹਿਣੇ ਚਾਹੀਦੇ ਨੇ। ਜੇ ਔਰੰਗਜ਼ੇਬ ਲੇਨ ਜਾਂ ਔਰੰਗਜ਼ੇਬ ਰੋਡ ਦਿੱਲੀ ਦੇ ਵਿੱਚ ਅਸੀਂ ਕਹਿੰਦੇ ਹੋਣਾ ਚਾਹੀਦਾ, ਕਿਉਂਕਿ ਔਰੰਗਜ਼ੇਬ ਅਗਰ ਲੇਨ ਮਿਟਾਤੀ ਜਾਏਗੀ ਤਾਂ ਉਹ ਇਤਿਹਾਸ ਵੀ ਮਿਟ ਜਾਏਗਾ। ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹਨੇ ਸ਼ਹੀਦ ਕੀਤਾ ਸੀ। ਇਸ ਕਰਕੇ ਅਸੀਂ ਤਾਂ ਨਹੀਂ ਚਾਹੁੰਦੇ ਕਿ ਕੋਈ ਨਾਮ ਕਿਸੇ ਦੇ ਹਟਾਏ ਜਾਣ। ਜੋ ਇਤਿਹਾਸ ਹੈ ਇਤਿਹਾਸ ਰਹਿਣਾ ਚਾਹੀਦਾ, ਚਾਹੇ ਉਹ ਕਿਸੇ ਵੀ ਨਾਮ ਤੇ ਹੋਵੇ। ਜੀ ਇਹ ਕੋਈ ਝੂਠ ਤਾਂ ਹੈ ਨਹੀਂ ਕਿ ਮੁਗਲਾਂ ਨੇ ਸਾਡੇ ਤੇ ਰਾਜ ਕੀਤਾ ਔਰ ਸਾਡੇ ਇਤਿਹਾਸ ਨੂੰ ਮਾਰਿਆ। ਇਸ ਵਾਸਤੇ ਜੇ ਉਹਨਾਂ ਦੇ ਨਾਂ ਦੇ ਉੱਤੇ ਕੋਈ ਰੋਡ ਰੱਖੇ ਨੇ, ਕੁਝ ਰੱਖੇ ਰਹਿਣ, ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ। ਸਾਨੂੰ ਤਾਂ ਆਪਣੇ ਸ਼ਹੀਦਾਂ ਦੇ ਨਾਮ ਤੇ ਆਪਣੇ ਜਿਹੜੇ ਸਾਡੇ ਵਿਰਸਾ ਉਹਨੂੰ ਅੱਗੇ ਲੈ ਜਾਣ ਦੀ ਸਾਨੂੰ ਲੋੜ ਹੈ। ਹਾਲੇ ਤੱਕ ਕਿਸੇ ਦੇ ਵੱਲੋਂ ਕੋਈ ਆਬਜੈਕਸ਼ਨ ਆਇਆ? ਨਹੀਂ ਕੋਈ objection ਕਿਉਂਕਿ ਜੇਤੂ ਮੈਂਬਰ ਇੱਥੇ ਦੇ ਬਾਦਲ ਪਾਰਟੀ ਦੇ ਨੇ, ਪਲੱਸ ਅਗਰ ਕਹੀਏ ਦੂਸਰੀ ਧਿਰਾਂ ਨੇ, ਕਿਸੇ ਵੱਲੋਂ ਕੋਈ ਆਬਜੈਕਸ਼ਨ? ਅਸੀਂ ਇਸ ਮਸਲੇ ਤੇ ਕੋਈ ਸਿਆਸਤ ਨਾ ਕੀਤੀ ਹੈ, ਨਾ ਅਸੀਂ ਕਰਨਾ ਚਾਹੁੰਦੇ ਹਾਂ। ਸਾਡਾ ਮਸਲਾ ਸਿਰਫ ਹੈਗਾ ਕਿ ਇੱਕ ਮਤਲਬ ਸੁਹਿਰਦਤਾ ਨੂੰ ਨਾਲ ਲੈ ਕੇ ਅਸੀਂ ਇਸ ਚੌਕ ਦਾ ਨਾਮ ਰੱਖਿਆ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕੋਈ ਰਾਜਨੀਤੀ ਹੈ ਹੀ ਨਹੀਂ, ਕੋਈ ਸਿਆਸਤ ਹੀ ਨਹੀਂ ਹੈ। ਉਹ ਗੁਰਦੁਆਰਾ ਸਿੰਘ ਸਭਾ ਸਭ ਦਾ ਸਾਂਝਾ ਹੈ, ਸਾਰੀ ਸੰਗਤ ਦਾ ਹੈ। ਇਹਦੇ ਕੀ ਸੰਗਤਾਂ ਵੱਲੋਂ ਪੂਰੀ ਪ੍ਰਵਾਨਗੀ ਮਿਲ ਗਈ? ਸੰਗਤਾਂ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ, ਕੋਈ ਪ੍ਰਵਾਨਗੀ ਨੂੰ ਲੈ ਕੇ ਤੇ ਵਿਵਾਦ ਹੀ ਨਹੀਂ ਹੈ, ਤੇ ਪ੍ਰਵਾਨਗੀ ਦਾ ਕੋਈ ਮਸਲਾ ਹੀ ਨਹੀਂ ਹੈ। ਘੱਟੋ ਘੱਟ ਕਿਉਂਕਿ ਇਹ ਸਵਾਲ ਇਸ ਕਰਕੇ ਉੱਠਦਾ ਹਰ ਜਗ੍ਹਾ ਦੇ ਉੱਤੇ ਸਿੱਖ ਰਾਜਨੀਤੀ ਦੀ ਖਾਸ ਕਰਕੇ ਇੱਕ ਬੜਾ ਨੀਵਾਂ ਪੱਧਰ ਹੈਗਾ ਕਿ ਜਦੋਂ ਮੌਜੂਦਾ ਕਮੇਟੀ ਜਿਵੇਂ ਰਾਜਾ ਸਿੰਘ ਜੀ ਨੇ ਕੀਤਾ ਨਾਮ ਰੱਖਿਆ ਤੇ ਜਿਹੜੀ ਦੂਜੀ ਧਿਰ ਹੁੰਦੀ ਉਹਦੇ ਵੱਲੋਂ ਰੋਲਾ ਪੈ ਜਾਂਦਾ ਜੀ ਮੌਜੂਦਾ ਕਮੇਟੀ ਨੇ ਇਹ ਕਰਤਾ ਉਹ ਕਰਤਾ। ਇਸ ਤਰ੍ਹਾਂ ਦੀ ਸਾਡੇ ਤੇ ਕੋਈ ਗੱਲ ਨਹੀਂ ਹੈ। ਹਾਂ ਬਿਲਕੁਲ ਆਪਾਂ ਮੈਂ ਬੇਨਤੀ ਕਰਾਂਗਾ ਰਵਿੰਦਰ ਸਿੰਘ ਵੀਰ ਜੀ ਨੂੰ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰੀਏ ਕਿਉਂਕਿ ਫਤਿਹ ਦਿਵਸ ਦੇ ਅੰਦਰ ਵੀ ਇਹਨਾਂ ਨੇ ਬੜੀ ਸੋਹਣੀ ਭੂਮਿਕਾ ਨਿਭਾਈ ਹੈਗੀ ਹੈ ਤੇ ਸ਼ੁਰੂਆਤ ਫਤਿਹ ਦੀ ਸਾਨੂੰ ਤੋਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਕੀ ਕਹੋਗੇ ਸਾਰੇ ਮਸਲੇ ਦੇ ਉੱਤੇ? ਬੜਾ ਚੰਗਾ ਉਪਰਾਲਾ ਘੱਟੋ ਘੱਟ ਅਗਰ ਅਸੀਂ ਕਹੀਏ ਸ਼ਹੀਦਾਂ ਦੇ ਨਾਮ ਦੇ ਉੱਤੇ ਅਗਰ ਕੋਈ ਜਗ੍ਹਾ ਦਾ ਜਿਹੜਾ ਖਾਲਸਾ ਦਿਵਸ ਮਨਾਉਂਦੇ ਨੇ, ਜਿਹੜੇ ਫਤਿਹ ਦਿਵਸ 2014 ਮਨਾਉਣਾ ਸ਼ੁਰੂ ਕੀਤਾ ਸੀ ਲਾਲ ਕਿਲੇ ਤੇ। ਅਸੀਂ ਇੱਥੇ ਲਗਭਗ 2010 ਤੋਂ ਸ਼ੁਰੂ ਕੀਤਾ ਸੀ ਤੇ ਸਾਰੀਆਂ ਸੰਗਤਾਂ ਨੂੰ ਉਹਦਾ ਪੂਰੀ ਜਾਣਕਾਰੀ ਦਿੱਤੀ ਸੀ। ਅਸੀਂ ਚਾਹੁੰਦੇ ਹਾਂ ਵੀ ਅਸੀਂ ਜਿਹੜਾ ਨਾਂ ਰੱਖਿਆ ਇੱਥੇ ਉਹ ਸੰਗਤਾਂ ਨੇ ਪ੍ਰਵਾਨਗੀ ਇੱਥੇ ਖੜੇ ਹੋ ਕੇ ਪੂਰੇ ਜਕਾਰਿਆਂ ਦੀ ਗੂੰਜ ਵੀ ਦਿੱਤੀ ਹੈ। ਤੇ ਮੈਂ ਇਹ ਬੇਨਤੀ ਕਰਾਂਗਾ ਜਿਹੜੇ ਹੋਰ ਵੀ ਸਿੰਘ ਸਭਾਵਾਂ ਚੌਂਕਾਂ ਦੇ ਨੇੜੇ ਹੈਗੀਆਂ ਨੇ ਉਹ ਆਪਣੇ ਸ਼ਹੀਦਾਂ ਦੇ ਨਾਂ ਨਾਲ ਉੱਥੇ ਨਾਂ ਰੱਖਣ। ਬੱਚਿਆਂ ਨੂੰ ਸਾਡੇ ਪਤਾ ਲੱਗੇ ਵੀ ਸੁੱਖਾ ਸਿੰਘ ਮਹਿਤਾਬ ਸਿੰਘ ਕੌਣ ਸੀ, ਜਿਵੇਂ ਇਹਨਾਂ ਵੀਰਾਂ ਦੇ ਨਾਂ ਰੱਖੇ ਨੇ ਅਸੀਂ ਇਵੇਂ ਸਾਰਿਆਂ ਨੂੰ ਜਾਣਕਾਰੀ ਜਾਵੇ, ਸਾਡੇ ਬੱਚਿਆਂ ਨੂੰ ਪੂਰਾ ਪਤਾ ਲੱਗੇ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਈ ਸਰਕਾਰਾਂ ਨੂੰ ਕੋਈ ਦਿੱਕਤ ਹੈ, ਸਰਕਾਰਾਂ ਸਾਡੇ ਨਾਲ ਹੀ ਨੇ, ਅਸੀਂ ਉਹਨਾਂ ਦੇ ਨਾਲ ਇੱਥੇ ਬਰਾਬਰ ਚੱਲਦੇ ਹਾਂ। ਖਾਲਸਾ ਖੁਦ ਖੁਦਾ, ਅਸੀਂ ਆਪਣੇ ਫੈਸਲੇ ਆਪ ਲੈਂਦੇ ਹਾਂ। ਫਿਰ ਵੀ ਚਾਹਾਂਗੇ ਸਾਨੂੰ ਕੋਈ ਕਿਸੇ ਵੱਲੋਂ ਕੋਈ ਦਿੱਕਤ ਨਹੀਂ ਹੈਗੀ। ਕੋਈ ਹੋਏਗੀ ਤਾਂ ਸਾਨੂੰ ਆਪ ਸਾਈਨ ਕਰਕੇ ਭੇਜ ਦੇਣਗੇ ਬਈ ਇੱਥੇ ਆਪਾਂ ਜਿਹੜਾ ਤੁਸੀਂ ਨਾਂ ਰੱਖਿਆ ਅਸੀਂ ਪ੍ਰਵਾਨਗੀ ਦਿੰਦੇ ਹਾਂ। ਤੁਹਾਡੇ ਵੱਲੋਂ ਕਮੇਟੀ ਵੱਲੋਂ ਕੋਈ ਲਿਖਤੀ ਤੌਰ ਉੱਤੇ ਕੋਈ ਐਪਲੀਕੇਸ਼ਨ ਸਰਕਾਰ ਨੂੰ ਕਾਗਜ਼ੀ ਕਾਰਵਾਈ ਜਿਹਨੂੰ ਅਸੀਂ ਕਹਿੰਦੇ ਕੀਤੀ ਗਈ ਹੈ? ਕੁਝ ਨਹੀਂ ਕੀਤਾ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਤੇ ਇਹਨੂੰ ਉੱਥੇ ਵਾਹਿਗੁਰੂ ਦੀ ਕਿਰਪਾ ਸਦਾ ਚੜ੍ਹਦੀ ਕਲਾ ਨਾਲ ਸਾਰੀਆਂ ਸੰਗਤਾਂ ਨੇ ਪ੍ਰਵਾਨਗੀ ਦਿੱਤੀ ਹੈ ਤੇ ਸੰਗਤ ਗੁਰੂ ਤੇ ਗੁਰੂ ਚੇਲੇ ਵਾਲਾ ਹਿਸਾਬ ਤਾਂ ਜੋ ਹੈ। ਹਾਂ ਸੰਗਤ ਜੀ ਜਿਸ ਤਰੀਕੇ ਨਾਲ ਸਾਡੇ ਵੀਰਾਂ ਨੇ ਗੱਲ ਕੀਤੀ ਹੈਗੀ ਬੜਾ ਵਧੀਆ ਉਪਰਾਲਾ ਹੈਗਾ ਕਿ ਆਪਣੇ ਸ਼ਹੀਦਾਂ ਦਾ ਜਿਹੜਾ ਨਾਮ ਹੈਗਾ ਉਹ ਚੌਂਕ ਦੇ ਉੱਤੇ ਰੱਖੀਏ ਜਾਂ ਗੁਰਦੁਆਰਾ ਕਮੇਟੀ ਦੇ ਅੰਦਰ ਕੁਝ ਕਮਰਿਆਂ ਦੇ ਅੰਦਰ ਜਿਵੇਂ ਆਪਾਂ ਦੇਖਨੇ ਸਰਾਵਾਂ ਦੇ ਨਾਮ ਜਾਂ ਸਕੂਲਾਂ ਦੇ ਨਾਮ ਰੱਖ ਦਿੱਤੇ ਜਾਂਦੇ। ਚੰਗਾ ਉਪਰਾਲਾ, ਮਗਰ ਕਿੱਥੇ ਨਾ ਕਿੱਥੇ ਭਾਈ ਸਾਹਿਬ ਮੈਂ ਸਵਾਲ ਤੁਹਾਡੇ ਤੋਂ ਪੁੱਛਾਂਗਾ, ਤੁਹਾਨੂੰ ਲੱਗਦਾ ਨਹੀਂ ਸਾਡੀਆਂ, ਮੈਂ ਪੂਰੇ ਇੰਡੀਆ ਦੀ ਗੱਲ ਪੂਰੇ ਵਰਲਡ ਦੀ ਗੱਲ ਕਰ ਰਿਹਾ, ਖਾਲੀ ਤੁਹਾਡੀ ਕਮੇਟੀ ਦੀ ਗੱਲ ਨਹੀਂ ਕਰ ਰਿਹਾ, ਸਾਡੀਆਂ ਕਮੇਟੀਆਂ ਸਿੱਖੀ ਦੇ ਪ੍ਰਚਾਰ ਕਰਨ 'ਚ ਕਿੱਥੇ ਨਾ ਕਿਤੇ ਅਣਗਹਿਲੀਆਂ ਕਰ ਰਹੀਆਂ ਨੇ ਕਿ ਅੱਜ ਸਾਨੂੰ ਮਜਬੂਰੀ ਵਸ ਚੌਂਕਾਂ ਦੇ ਨਾਮ ਰੱਖਣੇ ਪੈ ਰਹੇ ਨੇ। ਜੋ ਸਿੱਖੀ ਦਾ ਪ੍ਰਚਾਰ ਗੁਰੂ ਘਰ ਦੀ ਹਦੂਦ ਦੇ ਅੰਦਰ ਹੋਣਾ ਚਾਹੀਦਾ ਸੀ, ਸਕੂਲਾਂ ਦੇ ਅੰਦਰ ਹੋਣਾ ਚਾਹੀਦਾ ਸੀ, ਉਹ ਚੀਜ਼ਾਂ ਅਸੀਂ ਚੌਂਕ ਦੇ ਨਾਮ ਦੇ ਉੱਤੇ ਰੱਖ। ਅਗਰ ਸਾਡੇ ਆਗੂਆਂ ਨੇ ਇੰਨਾ ਕੀਤਾ ਹੁੰਦਾ, ਸਾਡੀਆਂ ਸਰਕਾਰਾਂ ਨੇ ਇਹ ਕੀਤਾ ਹੁੰਦਾ ਤੇ ਸਾਨੂੰ ਇਹ ਕੰਮ ਕਰਨ ਦੀ ਲੋੜ ਨਾ ਪੈਂਦੀ। ਕਿਉਂਕਿ ਮੈਂ ਇੱਕ ਵੀਡੀਓ ਦੇਖੀ ਸੀ 10 ਦਿਨ ਪਹਿਲੇ, ਇੱਕ ਛੋਟੇ ਜਿਹੇ ਬੱਚੇ ਨੂੰ ਸਵਾਲ ਕੀਤਾ ਜਾ ਰਿਹਾ ਗੁਰੂ ਨਾਨਕ ਸਾਹਿਬ ਸਾਡੇ ਕਿੰਨਵੇਂ ਗੁਰੂ ਸੀ। ਉਹ ਕੋਈ ਕਹਿ ਰਿਹਾ 8ਵੇਂ, ਕੋਈ 7ਵੇਂ, ਕੋਈ 10ਵੇਂ, ਕੋਈ 6ਵੇਂ, ਕਿਸੇ ਨੇ ਪਹਿਲਾਂ ਨਹੀਂ ਕਿਹਾ ਕਿਉਂਕਿ ਬੱਚਿਆਂ ਨੂੰ ਪਤਾ ਹੀ ਨਹੀਂ। ਤੇ ਇਸੇ ਗੱਲ ਨੂੰ ਵੇਖਦੇ ਹੋਏ ਵੀ ਸਾਡੇ ਬੱਚਿਆਂ ਨੂੰ ਘੱਟ ਤੋਂ ਘੱਟ ਅੱਗੇ ਇਸ ਗੱਲ ਦਾ ਪਤਾ ਲੱਗੇ। ਸਾਡੇ ਇੱਥੇ ਗੱਤਕਾ ਵੀ ਚੱਲ ਰਿਹਾ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸ਼ਸਤਰ ਵਿਦਿਆ ਦਲ, ਜਿਹਦੇ ਵਿੱਚ 70 ਬੱਚੇ ਨੇ, ਉਹਨਾਂ ਬੱਚਿਆਂ ਨੂੰ ਜਿਹਦੇ ਵਿੱਚੋਂ ਲਗਭਗ 28 ਬੱਚਿਆਂ ਨੇ ਅੰਮ੍ਰਿਤ ਵੀ ਛਕਿਆ, ਜਿਹੜਾ ਅਸੀਂ 14 ਨਵੰਬਰ ਨੂੰ ਇੱਥੇ ਅੰਮ੍ਰਿਤ ਸੰਚਾਰ ਕਰਵਾਇਆ ਸੀ। ਅਸੀਂ ਚਾਹੁੰਦੇ ਹਾਂ ਵੀ ਬਿਲਕੁਲ ਸਿੱਖੀ ਦੇ ਚੜ੍ਹਦੀ ਕਲਾ ਦੇ ਵਿੱਚ ਅਸੀਂ ਜੋ ਵੱਧ ਤੋਂ ਵੱਧ ਕੰਮ ਕਰ ਸਕੀਏ ਅਸੀਂ ਕਰੀਏ। ਜੇ ਸਾਡੀਆਂ ਕਮੇਟੀਆਂ ਕਰਨ ਤੇ ਅਸੀਂ ਉਹਦੇ ਮੋਢੇ ਨਾਲ ਮੋਢਾ ਲਾ ਕੇ, ਸਾਡੀਆਂ ਕਮੇਟੀਆਂ ਨਹੀਂ ਕਰਨਗੀਆਂ ਤਾਂ ਸਾਨੂੰ ਤੇ ਕਰਨੇ ਹੀ ਪੈਣਗੇ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ੀ ਹੈ। ਅਸੀਂ ਇਸ ਨੂੰ ਕਰਾਂਗੇ ਤੇ ਸਾਡੇ ਬੱਚਿਆਂ ਨੂੰ ਅੱਗੋਂ ਪੂਰੇ ਇਸ ਬਾਰੇ ਪੂਰਾ ਪਤਾ ਲੱਗ ਸਕੇਗਾ।
ਬਿਲਕੁਲ ਅਖੀਰੀ ਚ ਸੰਗਤ ਜੀ, ਜਿਸ ਤਰੀਕੇ ਦੇ ਨਾਲ ਸਾਡੀਆਂ ਸੋ ਕਾਲਡ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਿਰਫ ਗੋਲਕਾਂ ਤੱਕ ਔਰ ਚੌਧਰ ਇੱਕ ਕਮੇਟੀ ਬਣਾਉਣ ਦੀ ਜੰਗ ਦੇ ਅੰਦਰ ਹੀ ਸੀਮਿਤ ਹੈਗੀਆਂ ਨੇ, ਤੇ ਇੱਕ ਚੰਗਾ ਉਪਰਾਲਾ ਕਹਿ ਸਕਦੇ ਹਾਂ ਗੁਰਦੁਆਰਾ ਮੋਤੀ ਨਗਰ ਦੇ ਜਿਸ ਜਗ੍ਹਾ ਤੇ, ਜਿਸ ਬਲਾਕ ਤੇ ਅਸੀਂ ਖਲੋਤੇ ਆ, ਜਿਸ ਚੌਂਕ ਤੇ ਅਸੀਂ ਖਲੋਤੇ ਆ, ਉਹਦਾ ਨਾਮ ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਦੇ ਨਾਮ ਦੇ ਉੱਤੇ ਰੱਖ ਦਿੱਤਾ ਗਿਆ ਹੈਗਾ। ਮਜ਼ਾ ਤੇ ਤਦ ਆਉਂਦਾ ਜਦੋਂ ਇਹ ਸਾਰੇ ਕੰਮ ਸਾਡੇ ਜਥੇਦਾਰਾਂ ਦੀ ਅਗਵਾਈ 'ਚ ਹੁੰਦੇ, ਸਾਡੀ ਕੌਮ ਦੇ ਆਗੂਆਂ ਦੀ ਅਗਵਾਈ 'ਚ ਹੋਏ। ਕਿਤੇ ਨਾ ਕਿਤੇ ਉਹ ਕੁਰਸੀਆਂ ਜੋਗੇ ਰਹਿ ਗਏ ਨੇ, ਤੇ ਜਿਹੜੇ ਆਮ ਸਿੱਖ ਨੇ ਆ, ਜਿਹੜੇ ਲੋਕਲ ਦਿੱਲੀ ਦੇ ਗੁਰਦੁਆਰੇ ਹੈਗੇ ਨੇ, ਉਹਨਾਂ ਨੇ ਪੰਥਕ ਜ਼ਿੰਮੇਵਾਰੀਆਂ ਨੂੰ ਸੰਭਾਲਿਆ। ਗੱਤਕੇ ਦੀ ਸੇਵਾ ਵੀ ਚੱਲ ਰਹੀ ਹੈਗੀ ਹੈ ਤੇ ਨਾਂ ਵੀ ਰੱਖਿਆ ਗਿਆ। ਆਉਣ ਵਾਲੇ ਸਮੇਂ ਦੇ ਅੰਦਰ ਇਹੋ ਜਿਹੇ ਹੋਰ ਉਪਰਾਲੇ ਲੈ ਕੇ ਅਸੀਂ ਦੁਬਾਰਾ ਹਾਜ਼ਰ ਹੋਵਾਂਗੇ। ਲੈਣੇ ਆਪਣੇ ਸਾਰੇ ਵੀਰਾਂ ਤੋਂ ਇਜਾਜ਼ਤ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।